एक जनानी ना अपने बंदे दे नाल लड़दी ते उन्होंने आखदी कि मेरा तेरे नाल गुजारा नहीं है ते मैंने तेरे तो तलाक चाहिए। बंदा आंदा कि मैं तेन तलाक नहीं देनी, बहरहाल ना थोड़े दिन तेन सोचने वास्ते टाइम जरूर देना। उन्हें आख्या ठीक है मैं सोच लेनी, पर मैं तेरे घर नहीं रहना, अपने मापियां दे घर जाना। बंदा आंदा ठीक है कोई गल नहीं, तू अपने मापियां दे घर रहना चाहनी है ते 4 दिन रह जाके सोच लै। ते जिवें आखे दी फिर उंज ही कर लां। आंदी कि मैं अपने बच्चे भी लैके जाने, बच्चे भी तेरे को नहीं छड्डने। उन्हें आख्या कोई गल नहीं, बच्चे भी लै जा, सोच लवी समझ लवी, जिवें तेरा दिल होया उंज कर लां। वो जिवें बाहर निकली है ना तो एक औरत उच्ची आवाज नाल दुआ करदी हुंदी, या अल्लाह सोहणिया मेरे कोल औलाद कोई नहीं, चल पुत्तर नहीं देना धी दे मैनू कोई सांभण वाला ते होवे ना, कम से कम मेरा नां ते रवे ना। वो गल सुनी ते अगे चल गई। अगे गई तो एक औरत ना दुआ मंगदी पई, या अल्लाह सोहणिया एक खामद मिलिया सी, वो फौत हो गया, जवानी दी उम्र है, कोई चंगा जिहा मर्द मेरे वास्ते जिहड़ा मैनू सांभ सके, मेरी कफालत कर सके, मेरे बच्चे ने इन्हां नू सांभ सके, ते कोई मेहरबानी कर, कोई चंगा जिहा साथ दे मैनू। उन्हें भी गल सुनी ते अगे टुर पई। अगे फिर एक औरत ना घर दे विच दुआ करदी पई है, आंदी या अल्लाह सोहणिया सारे लोकां नू कम दित्ते, कारोबार दित्ते, मेरा बंदा घर वेला ही हुंदा, कोई इन्हू भी थोड़ा बहुता चलो कोई दिहाड़ी दप्पे चंगा जिहा लभ जा करे, चलो कर लवे करे, मेरे बच्चे भुखे हुंदे ने, मैं भी भुखी रहिनी आ, 4-4 दिन रोटी नहीं खावी दी, ते मेहरबानी कर या अल्लाह सोहणिया कोई करम कर दे मेरे ते भी। ਉਹ ਜਦੋਂ ਇੰਨੀਆਂ ਕੁ ਗੱਲਾਂ ਉਹਨੇ ਸੁਣੀਆਂ ਨਾ ਤਿੰਨਾਂ ਜਨਾਨੀਆਂ ਦੀਆਂ, ਤੇ ਉਹਨਾਂ ਪੈਰਾਂ ਤੇ ਬੱਚਿਆਂ ਨੂੰ ਲੈ ਕੇ ਵਾਪਸ ਆ ਗਏ ਤੇ ਆ ਕੇ ਨਾ ਮਾਫੀ ਮੰਗਣ ਲੱਗ ਪਈ ਬੰਦੇ ਕੋਲੋਂ। ਬੰਦਾ ਆਂਦਾ ਗਈ ਨਹੀਂ ਹੈ, ਤੈਨੂੰ ਤਾਂ ਮੈਂ ਸੋਚਣ ਵਾਸਤੇ ਟਾਈਮ ਦਿੱਤਾ ਸੀ, ਤੂੰ ਹੁਣੇ ਹੀ ਵਾਪਸ ਆ ਗਈ। ਉਹਨੇ ਕਿਹਾ ਬਸ। ਬੰਦਾ ਆਂਦਾ ਗੱਲ ਤੇ ਦੱਸ ਮੈਨੂੰ, ਕਿਵੇਂ ਪਤਾ, ਤੈਨੂੰ ਕਿਹਨੇ ਦੱਸਿਆ, ਕਿਹਨੇ ਸਮਝਾਇਆ? ਉਹਨੇ ਆਖਿਆ ਮੈਨੂੰ ਦੁਨੀਆ ਨੇ ਸਮਝਾ ਦਿੱਤਾ। ਪਹਿਲੇ ਘਰ ਦੇ ਵਿੱਚੋਂ ਆਵਾਜ਼ ਆਈ ਏ, ਉਹਦੇ ਕੋਲ ਔਲਾਦ ਕੋਈ ਨਹੀਂ ਸੀ, ਤੇ ਮੈਨੂੰ ਤੇ ਅੱਲਾ ਨੇ ਔਲਾਦ ਵੀ ਦਿੱਤੀ ਹੋਈ ਹੈ, ਤੇ ਔਲਾਦ ਰੋ ਰੋ ਕੇ ਮੰਗਦੀ ਪਈ ਸੀ, ਮੈਂ ਕਿੱਡੀ ਨਾਸ਼ੁਕਰੀ ਆ। ਦੂਸਰੇ ਘਰ ਦੇ ਕੋਲੋਂ ਲੰਘੀ ਆ ਤੇ ਉਹਦੇ ਕੋਲ ਖਾਵੰਦ ਹੀ ਕੋਈ ਨਹੀਂ ਸੀ ਉਸ ਔਰਤ ਦੇ ਕੋਲ, ਤੂੰ ਰੱਬ ਕੋਲ ਮੰਗਦੀ ਪਈ ਸੀ ਕਿ ਯਾ ਅੱਲਾ ਸੋਹਣਿਆ ਕੋ ਖਾਵੰਦ ਨੇਕ ਮੱਥੇ ਲਾਵੀਂ ਮੇਰੇ, ਚਲੋ ਅਗਲਾ ਵੀ ਉਹ ਫੌਤ ਹੋ ਗਿਆ ਮੇਰਾ, ਤੇ ਚਲੋ ਹੁਣ ਕੋਈ ਨੇਕ ਲੱਭ ਜਾਏ ਤੇ ਮੈਂ ਆਪਣੀ ਜ਼ਿੰਦਗੀ ਬਸਰ ਕਰ ਲਾ, ਆਪਣੇ ਬੱਚਿਆਂ ਨੂੰ ਸਾਂਭ ਲਵਾਂ। ਤੇ ਅੱਗੋਂ ਤੀਸਰੇ ਘਰ ਦੇ ਕੋਲ ਗਈਆਂ ਤੇ ਉਹ ਦੁਆ ਮੰਗਦੀ ਪਈ ਸੀ ਕਿ ਯਾ ਅੱਲਾ ਸੋਹਣਿਆ ਕਾਰੋਬਾਰ ਕੋਈ ਨਹੀਂ, ਕੰਮ ਕੋਈ ਨਹੀਂ, 4-4 ਦਿਨ ਭੁੱਖੇ ਰਹੀਦਾ। ਤੇ ਆਂਦੀ ਕਿ ਮੇਰੇ ਤੇ ਬੱਚੇ ਵੀ ਪਲਦੇ ਪਏ ਨੇ, ਮੈਂ ਵੀ ਖਾਂਦੀ ਫਿਰਦੀ, ਮੈਂ ਪਾਗਲ ਨਹੀਂ ਐਵੇਂ ਤੁਹਾਡੇ ਨਾਲ ਲੜਦੀ ਪਈ ਆ। ਬੰਦਾ ਆਂਦਾ ਚਲੋ ਸ਼ੁਕਰ ਹੈ ਕਿ ਤੈਨੂੰ ਸਮਝ ਆ ਗਈ ਇਸ ਗੱਲ ਦੀ, ਤੇ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਕਿ ਤੈਨੂੰ ਚਲੋ ਸਮਝ ਆ ਗਈ। ਗੱਲ ਫਿਰ ਉੱਥੇ ਆ ਜਾਂਦੀ ਕਿ ਜਨਾਨੀ ਨਾ ਸਮਝਣ ਦੀ ਸਿਰਫ ਲੋੜ ਹੈ। ਮੇਰੇ ਪੇਜ ਦੇ ਉੱਤੇ ਧੀਆਂ ਭੈਣਾਂ ਵੀ ਮੈਨੂੰ ਸੁਣਦੀਆਂ ਨੇ, ਵਹਿੰਦੀਆਂ ਨੇ, ਬੜੀ ਉਹਨਾਂ ਦੀ ਮਿਹਰਬਾਨੀ, ਸਲਾਮ ਪੇਸ਼ ਕਰਨਾ ਉਹਨਾਂ ਨੂੰ। ਬਾਕੀ ਉਹ ਅੱਜ ਨਾਰਾਜ਼ ਬੜਾ ਹੁੰਦੀਆਂ ਮੇਰੇ ਤੋਂ, ਪਰ ਮੈਂ ਮਾਫੀ ਚਾਹਨਾ ਵਾ, ਨਾਰਾਜ਼ ਨਾ ਹੋਇਆ ਜੇ, ਸਮਝਣ ਵਾਲੀ ਗੱਲ ਹੈ, ਸਮਝ ਜਾ ਜੇ। ਇਹ ਬੜੀ ਵੱਡੀ ਤੁਹਾਨੂੰ ਗੱਲ ਸੁਣਾਈ ਹੈ। ਔਰਤ ਨਾ ਸ਼ੁਕਰ ਨਹੀਂ ਕਰਦੀ, ਔਰਤ ਨਾ ਸ਼ੁਕਰੀ ਪਾਈ ਗਈ ਹੈ, ਉਹਨੂੰ ਕਦਰ ਨਹੀਂ ਹੈ। ਉਂਝ ਕਈ ਵਿੱਚ ਬੰਦੇ ਵੀ ਇੰਜਦੇ ਹੁੰਦੇ ਨੇ ਕਿ ਉਹਨਾਂ ਨੂੰ ਉਦੋਂ ਕਦਰ ਰਹਿੰਦੀ ਜਦੋਂ ਉਹਨਾਂ ਕੋਈ ਜਨਾਨੀ ਨਹੀਂ ਰਹਿੰਦੀ। ਅੱਲਾਹ ਤਾਲਾ ਸਾਨੂੰ ਮੀਆਂ ਬੀਵੀ ਸਾਰਿਆਂ ਨੂੰ ਸਮਝਣ ਦੀ ਤੌਫੀਕ ਅਤਾ ਫਰਮਾਏ। ਤੇ ਆਖਰ ਦੇ ਉੱਤੇ ਮੈਂ ਗੱਲ ਕਰਾਂ ਦਾ, ਤੇ ਯਾਰ ਜੇ ਕੋਈ ਬੰਦਾ ਗੱਲ ਕਰਦਾ ਹੋਵੇ ਨਾ ਚੰਗੀ, ਤੇ ਉਹਨੂੰ ਅੱਗੇ ਸ਼ੇਅਰ ਕਰ ਦੇਈਦਾ ਹੁੰਦਾ ਹੈ। ਜੇ ਕੋਈ ਅੰਗੂਠਾ ਦੁਖੇ ਜਾਂ ਕੋਈ ਸ਼ੇਅਰ ਕਰਨ ਨਾਲ ਬੁਖਾਰ ਟਾਈਫਾਈਡ ਹੋ ਜਾਏ, ਤੇ ਉਹਦਾ ਮੈਂ ਜ਼ਿੰਮੇਦਾਰ ਹਾਂ ਇਨਸ਼ਾ ਅੱਲਾਹ ਤਾਲਾ। ਤੇ ਜੇ ਅੱਲਾ ਦੀ ਮਿਹਰਬਾਨੀ ਨਾਲ ਉਹ ਜੇ ਕੋਈ ਸਮਝ ਆ ਜਾਵੇ ਤੇ ਯਾਰ ਤੁਹਾਡਾ ਕੀ ਜਾਂਦਾ। ਉਮੀਦ ਹੈ ਕਿ ਤੁਹਾਨੂੰ ਸਮਝ ਆ ਗਈ ਹੋਣੀ ਹੈ। ਇਹਨੂੰ ਸ਼ੇਅਰ ਕਰ ਦਿਓ, ਬੜੀ ਮਿਹਰਬਾਨੀ, ਸ਼ੁਕਰੀਆ।